ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਰਨ ਟਰਕੀਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰਿਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਨੀਵਰਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 20 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਤੇ ਸ਼ੁਰੂਆਤ ਕਰੀਏ ਆਪਾਂ ਪੰਜਾਬ ਸਰਕਾਰ ਤੋਂ। ਕਹਿੰਦੇ ਪੰਜਾਬ ਸਰਕਾਰ ਹੁਣ ਰਾਮ ਸਹਾਰੇ ਹੈ ਜੀ। ਉਹ ਤਾਂ ਵੈਸੇ ਹੀ ਰਾਮ ਦੇ ਸਹਾਰੇ ਹੈ ਜੀ। ਇਹਨਾਂ ਕੋਲ ਆਪਣੀ ਤਾਂ ਕੋਈ ਨਾ ਵਿਜ਼ਨ ਹੈ, ਨਾ ਕੋਈ ਏਜੰਡਾ ਹੈ, ਨਾ ਕੁਛ ਹੈ ਜੀ ਜੀ। ਪਰ ਹੁਣ ਇਹ ਧਾਰਮਿਕ ਤੌਰ ਤੇ ਮੋੜਾ ਕੱਟਦੀ ਨਜ਼ਰ ਆ ਰਹੀ ਹੈ। ਕੱਲ ਤੱਕ ਇਹਨਾਂ ਨੂੰ ਲੱਗਦਾ ਸੀ ਕਿ ਪੰਜਾਬ 'ਚ ਸਾਰੀ ਪੰਥਕ ਵੋਟ ਸਾਡੀ ਝੋਲੀ 'ਚ ਡਿੱਗ ਜਾਣੀ ਹੈ। ਖਾਸ ਕਰਕੇ ਜਦੋਂ ਮਾਘੀ ਮੇਲੇ ਤੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਜੀ ਜੀ, ਤਾਂ ਉਹਨਾਂ ਨੂੰ ਲੱਗਦਾ ਸੀ ਕਿ ਜਦੋਂ ਮੈਂ ਦਰਬਾਰ ਸਾਹਿਬ ਪੇਸ਼ੀ ਤੇ ਜਾਊਂਗਾ ਅਗਲੇ ਦਿਨ ਮੇਰੇ ਤਾਂ ਪੈਰ ਨਹੀਂ ਸੰਗਤ ਜ਼ਮੀਨ ਤੇ ਲੱਗਣ ਦਊਗੀ, ਮੈਨੂੰ ਤਾਂ ਚੱਕ ਹੀ ਲੈ ਜੂਗੀ ਪਤਾ ਕਿ ਮੈਂ ਐਡਾ ਬੜਾ ਐਲਾਨ ਕਰਕੇ ਚੱਲਿਆ, ਮੈਂ ਐਡਾ ਬੜਾ ਕੰਮ ਕਰਕੇ ਚੱਲਿਆ, ਹੈਨਾ। ਪਰ ਉੱਥੇ ਪਹੁੰਚਣ ਤੋਂ ਪਹਿਲਾਂ ਜਿਵੇਂ ਬਾਜੀ ਪੁੱਠੀ ਪਈ, ਉਹਨੇ ਸਭ ਤੋਂ ਵੱਡੀ ਰਾਹਤ ਤਾਂ ਮੈਨੂੰ ਲੱਗਦਾ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਿੱਤੀ, ਕਿਉਂਕਿ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕਰਕੇ ਅਕਾਲੀ ਦਲ ਦੇ ਨਿਸ਼ਾਨੇ ਤੇ ਆ ਗਏ ਸੀ ਇੱਕ ਤਰ੍ਹਾਂ ਦਾ ਜੱਦਰ ਸਾਹਿਬ ਹੀ। ਤੁਸੀਂ ਆਹ ਕੀ ਕਰਤਾ, ਤੁਸੀਂ ਮੁੱਖ ਮੰਤਰੀ ਨੂੰ ਵੱਡਾ ਕਰਤਾ। ਪਰ ਮੁੱਖ ਮੰਤਰੀ ਆਪਣੇ ਹੀ ਭਾਰ ਨਾਲ ਡਿੱਗ ਪਏ। ਉਹਨਾਂ ਦਾ 328 ਸਰੂਪ ਵਾਲਾ ਮਾਮਲਾ ਜਿਵੇਂ ਮੋੜਾ ਕੱਟ ਗਿਆ, ਉੱਥੇ ਉਹ ਸਾਰਾ ਕੁਛ ਮਾਮਲਾ ਦੂਏ ਪਾਸੇ ਨੂੰ ਚਲਾ ਗਿਆ। ਹਾਈ ਕਮਾਂਡ ਨੂੰ ਵੋਟ ਖਿਸਕਦੀ ਦਿਖਣ ਲੱਗ ਪਈ, ਯੂ ਟਰਨ ਲੈਣਾ ਪੈ ਗਿਆ। ਸੋ ਸਾਰੇ ਮਸਲੇ ਨੇ ਜਦੋਂ ਉਹਨੂੰ ਲੱਗਿਆ ਕਿ ਲੈ ਵੀ ਇਹ ਤਾਂ ਉਲਟੀ ਪੈ ਗਈ ਬਾਜੀ, ਕਿ ਬੰਗਾ ਤਾਂ ਬੰਗਾ, ਹੋਰ ਕਿੰਨੇ ਹੀ ਖੇਤਰ ਜਿਹੜੇ ਉਸ ਸਥਾਨ ਨਾਲ ਜੁੜੇ ਹੋਏ ਨੇ ਉਹ ਵੋਟ ਵੀ ਸਾਡੀ ਚੱਲੀ ਤੇ ਪੰਥਕ ਵੋਟ ਸਾਨੂੰ ਆਉਂਦੀ ਨਹੀਂ ਦਿਖਦੀ ਹੁਣ। ਫਿਰ ਕਹਿੰਦੇ ਐਂ ਕਰੋ ਜੀ, ਫਿਰ ਜਿਹੜੀ ਸ਼ਹਿਰੀ ਵੋਟ ਤੇ ਬੀਜੇਪੀ ਅੱਖ ਰੱਖੀ ਬੈਠੀ ਆ ਉਹਨੂੰ ਆਪਣੀ ਝੋਲੀ ਪਾ ਲਓ। ਠੀਕ ਆ। ਅੱਛਾ, ਹੁਣ ਉਸ ਯੋਜਨਾ ਚ ਰਾਮ ਜੀ ਜਿੱਤੇ ਆਏ ਨੇ, ਕਿਉਂਕਿ ਰਾਮ ਜੀ ਬੀਜੇਪੀ ਵਾਲੇ ਜਿੱਤੇ ਆ ਰਹੇ ਨੇ ਇਹਨਾਂ ਨੂੰ। ਅੱਛਾ, ਰਾਮ ਨਹੀਂ ਜਿੱਤਿਆ ਹੈ। ਕੱਲ ਪੰਜਾਬ ਕੈਬਨਿਟ ਦੀ ਬੈਠਕ ਸੀ ਜੀ। ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਇਹ ਫੈਸਲਾ ਕੀਤਾ ਜੀ ਕਿ ਪੰਜਾਬ 'ਚ 40 ਪ੍ਰੋਗਰਾਮ ਰਾਮ ਜੀ ਦੇ ਜੀਵਨ ਤੇ ਆਧਾਰਿਤ ਕਰਾਏ ਜਾਣਗੇ। ਜੀ ਜੀ, ਠੀਕ ਹੈ, ਕਰਾਓ। ਉਹਨਾਂ ਦੀਆਂ ਸਿੱਖਿਆਵਾਂ ਦਾ ਸੁਨੇਹਾ ਦੇਣ ਦਾ ਤੁਸੀਂ ਉਪਰਾਲਾ ਕੀਤਾ, ਠੀਕ ਹੈ, ਪਰ ਇਹਦੇ ਪਿੱਛੇ ਮਨਸ਼ਾ ਸ਼ਰੇਆਮ ਝਲਕਦੀ ਹੈ ਕਿ ਯੋਜਨਾ ਆਈ ਕਿੱਥੋਂ, ਸਕ੍ਰਿਪਟ ਕਿੱਥੋਂ ਆਈ ਹੈ। ਕੀ ਇਹ ਸਕ੍ਰਿਪਟ ਅਮਿਤ ਸ਼ਾਹ ਦੇ ਘਰੋਂ ਆਈ ਹੈ ਜਾਂ ਕੇਜਰੀਵਾਲ ਸ਼ਿਸ਼ੋਦੀਆ ਕੋਲੋਂ ਆਈ ਹੈ? ਜੀ, ਇੱਕ ਯੋਜਨਾ ਤਾਂ ਦਿੱਲੀ ਤੋਂ ਆਈ ਹੈ। ਜੇ ਪੰਜਾਬ ਨੇ ਯੋਜਨਾ ਘੜੀ ਹੁੰਦੀ, ਪੰਜਾਬ ਸਰਕਾਰ ਨੇ ਯੋਜਨਾ ਘੜੀ ਹੁੰਦੀ, ਪੰਜਾਬ ਦੇ ਅਧਿਕਾਰੀਆਂ ਨੇ ਯੋਜਨਾ ਘੜੀ ਹੁੰਦੀ, ਤਾਂ ਤੁਸੀਂ ਪੰਜਾਬੀ ਚ ਸੋਚਦੇ। ਸਹੀ ਗੱਲ। ਤੇ ਪੰਜਾਬੀ ਸੋਚਦੇ ਤੁਸੀਂ ਸਾਡੇ ਰਾਮ ਜੀ ਕਹਿੰਦੇ, ਹਮਾਰੇ ਰਾਮ ਜੀ ਨਹੀਂ। ਸਹੀ ਗੱਲ ਆ। ਤੁਸੀਂ ਯੋਜਨਾ ਦਾ ਨਾਂ ਰੱਖ ਰਹੇ ਹੋ ਹਮਾਰੇ ਰਾਮ ਜੀ। ਇਹ ਫਿਰ ਕਿਹਨਾਂ ਵਾਲੇ ਨੇ? ਬੀਜੇਪੀ ਵਾਲੇ। ਸਹੀ ਗੱਲ। ਸੋ ਜਦੋਂ ਤੁਹਾਨੂੰ ਸ਼ਬਦ ਵੀ ਆਪਣੇ ਪਰਿਵਾਰ ਚੋਂ, ਆਪਣੀ ਭਾਸ਼ਾ ਚੋਂ, ਆਪਣੀ ਬੋਲੀ ਚੋਂ, ਆਪਣੇ ਸੱਭਿਆਚਾਰ ਚੋਂ ਨਹੀਂ ਮਿਲਦੇ, ਸਹੀ ਗੱਲ, ਫਿਰ ਇਸ ਗੱਲ ਦਾ ਅੰਦਾਜ਼ਾ ਲੱਗਦਾ ਕਿ ਤੁਹਾਨੂੰ ਚਲਾ ਕੋਈ ਹੋਰ ਰਿਹਾ ਕੈਬਨਿਟ ਬੈਠਕ ਚਾਹੇ ਤੁਸੀਂ ਕਰ ਰਹੇ ਹੋ। ਫਿਰ ਦੂਜਾ ਜੀ, ਇਹਨਾਂ ਨੂੰ ਲੱਗਦਾ ਕਿ ਜੇ ਪੰਥਕ ਵੋਟ ਸਾਡੇ ਨਾਲ ਨਹੀਂ ਆ ਰਹੀ ਉਵੇਂ ਪੂਰੀ ਜਿਵੇਂ ਸੀ ਉਮੀਦ ਪਾਲੀ ਸੀ, ਉਲਟਾ ਸਾਡਾ ਤਾਂ ਡੈਮੇਜ ਹੋ ਗਿਆ। ਹੁਣ ਤੁਸੀਂ ਪੰਜਾਬ ਦੇ 33-34% ਤੋਂ ਵੱਧ ਜਿਹੜਾ ਹਿੰਦੂ ਭਾਈਚਾਰਾ ਉਹਦੇ ਤੇ ਨਜ਼ਰ ਰੱਖ ਰਹੇ ਹੋ। ਸਹੀ ਹੈ ਕਿ ਸ਼ਾਇਦ ਰਾਮ ਜੀ ਦੇ ਸਹਾਰੇ ਉਹ ਸਾਨੂੰ ਪੈ ਜਾਊਗਾ। ਹੁਣ ਤੁਸੀਂ 2027 ਦੀ ਆਪਣੀ ਕਸ਼ਤੀ ਰਾਮ ਜੀ ਦੇ ਸਹਾਰੇ ਪਾਰ ਲਾਉਣਾ ਚਾਹੁੰਦੇ ਹੋ। ਸਹੀ, ਫਿਰ ਉਹ ਜਿਹੇ ਕੰਮ ਕਰ ਲਓ ਨਾ ਕੁਛ। ਜਦੋਂ 117 ਚੋਂ ਲੋਕਾਂ ਨੇ 92 ਤੁਹਾਨੂੰ ਜਿਤਾ ਕੇ ਦੇਖੀਆਂ,
ਤਦ ਕਿਸੇ ਨੇ ਨਹੀਂ ਦੇਖਿਆ ਕਿ ਹਾਂ ਤੁਸੀਂ ਮਤਲਬ ਪੰਥ ਦੇ ਮੁੱਦੇ ਤੇ ਹੋ ਕਿ ਰਾਮ ਜੀ ਦੇ ਮੁੱਦੇ ਤੇ ਹੋ। ਤਦ ਲੋਕਾਂ ਨੇ ਪਹਿਲਿਆਂ ਨੂੰ ਨਕਾਰ ਕੇ ਤੁਹਾਨੂੰ ਇਸ ਲਈ ਲਿਆਂਦਾ ਕਿ ਤੁਸੀਂ ਸਾਂਝੇ ਵਿਕਾਸ ਦੀ ਗੱਲ ਕਰੋਗੇ, ਸਾਂਝੇ ਪੰਜਾਬ ਦੀ ਗੱਲ ਕਰੋਗੇ, ਇਕਸੁਰਤਾ ਦੀ ਗੱਲ ਕਰੋਗੇ, ਪੰਜਾਬ ਦੇ ਹੱਕਾਂ ਦੀ ਲੜਾਈ ਲੜੋਗੇ। ਲੋਕਾਂ ਨੇ ਤੁਹਾਡੇ ਚੋਂ ਉਹ ਚੀਜ਼ਾਂ ਦੇਖੀਆਂ ਕਿ ਸ਼ਾਇਦ ਕੇਜਰੀਵਾਲ ਜਿਹੜੇ ਸੱਚ ਦੀ ਗੱਲ ਕਰਦਾ, ਇਨਸਾਫ ਦੀ ਗੱਲ ਕਰਦਾ, ਸਧਾਰਨਤਾ ਦੀ ਗੱਲ ਕਰਦਾ, ਆਮ ਲੋਕਾਂ ਦੀ ਗੱਲ ਕਰਦਾ, ਸ਼ਾਇਦ ਉਹਦੇ ਵਿੱਚ ਤੁਸੀਂ ਸਭ ਦੀ ਬਾਤ ਪਾਓਗੇ। ਤਾਂ ਹੀ ਸਭ ਨੇ ਵੋਟਾਂ ਪਾਈਆਂ। 92 ਤਾਂ ਆਏ, ਨਾ ਅਸੀਂ ਖਿੱਤਾ ਦੇਖਿਆ, ਨਾ ਅਸੀਂ ਵਰਗ ਦੇਖਿਆ, ਨਾ ਅਸੀਂ ਜਾਤ ਦੇਖੀ, ਨਾ ਅਸੀਂ ਪਿੰਡ ਸ਼ਹਿਰ ਦੇਖਿਆ। ਪੂਰੇ ਪੰਜਾਬ ਚੋਂ ਨਿਰੋਲ ਵੋਟਾਂ ਪਈਆਂ ਔਰ ਉਹਦਾ ਨਤੀਜਾ ਸੀ ਤੁਸੀਂ 117 ਚੋਂ 92 ਜਿੱਤ ਕੇ ਆਏ। ਜੀ ਜੀ ਸਹੀ ਹੈ। ਤੇ ਅੱਜ ਵੀ ਸਾਰੇ ਪੰਜਾਬ ਦੇ ਕੰਮ ਕਰ ਦੋ, ਵੋਟਾਂ ਪੈ ਜਾਣੀਆਂ ਸੀ। ਪੰਜਾਬ ਦੇ ਮਸਲਿਆਂ ਲਈ ਖੜ ਜਾਓ। ਆਪਾਂ ਲੰਬੀ ਸੂਚੀ ਕੱਲ ਵੀ ਗਣਾ ਕੇ ਹਟੇ ਕਿ ਕਿੰਨੇ ਮਸਲੇ ਸਾਡੇ ਮੂਹਰੇ ਖੜੇ ਨੇ। ਉਹਨਾਂ ਦੀ ਕਿਸੇ ਦੀ ਬਾਤ ਪਾ ਲਓ। ਜੇ ਧਾਰਮਿਕ ਮਸਲੇ ਨੂੰ ਛੂਹਣ ਦਾ ਦਮ ਰੱਖਦੇ ਹੋ ਤਾਂ ਉਹਨੂੰ ਹੱਲ ਕਰਨ ਦਾ ਵੀ ਦਮ ਰੱਖੋ। ਸਹੀ ਗੱਲ। ਫਿਰ ਭਗੌੜੇ ਕਿਉਂ ਹੁੰਨੇ ਹੋ? ਉਦੋਂ ਫਿਰ ਭੱਜਦੇ ਕਿਉਂ? ਜੀ ਜੀ। ਜੇ ਇੰਨਾ ਦਮ ਸੀ ਤੁਸੀਂ ਹੁਣ ਤੱਕ ਬੇਅਦਬੀਆਂ ਦੇ ਦੋਸ਼ੀਆਂ ਨੂੰ ਅੰਦਰ ਦਿੱਤਾ ਹੁੰਦਾ, ਉੱਥੇ ਤੁਹਾਨੂੰ ਡਰ ਲੱਗਦਾ ਕਿ ਡੇਰੇ ਵਾਲੀ ਵੋਟ ਨਾਲ ਨਾਰਾਜ਼ ਹੋ ਜਾਵੇ। ਸਹੀ ਗੱਲ। ਤੁਸੀਂ ਉਧਰੋਂ ਵੀ ਭੱਜਣ ਨੂੰ ਫਿਰਦੇ ਹੋ ਤੇ ਇੱਧਰ ਤੁਹਾਨੂੰ ਹੁਣ ਲੱਗਣ ਲੱਗ ਗਿਆ ਕਿ ਇਹ ਨਾਭ ਕਮਲ ਰਾਜਾ ਸਾਹਿਬ ਨਾਲ ਜੁੜੀ ਸੰਗਤ ਨਾਲ ਨਾਰਾਜ਼ ਹੋ ਜਾਵੇ। ਮੁੱਖ ਮੰਤਰੀ ਦੇ ਬੋਲਣ ਨੂੰ ਭਗਾ ਕੇ ਦੇਖ ਲੈਂਦੇ ਨਾ, ਖੜੇ ਰਹਿੰਦੇ। ਸਹੀ ਗੱਲ ਹੈ, ਬਿਲਕੁਲ। ਸੋ ਇਸ ਲਈ ਹੁਣ ਇਹ ਯੂ ਟਰਨ ਹੁਣ ਇਸ ਸਥਿਤੀ ਤੇ ਹੈ ਕਿ 500 ਸਿੱਧੇ ਰਾਮ ਜੀ ਦੇ ਨਾਂ ਤੇ। ਸਹੀ। ਇਹ ਰਾਮ ਸਹਾਰੇ ਤਰਨਾ ਚਾਹੁੰਦੇ ਨੇ, ਪਰ ਇਹਨਾਂ ਨੂੰ ਪਤਾ ਨਹੀਂ ਕਿਉਂ ਸਮਝ ਨਹੀਂ ਆਉਂਦੀ ਕਿ ਪੰਜਾਬ ਜਮਨਾ ਪਾਰ ਵਾਲਾ ਪੰਜਾਬ ਨਹੀਂ ਹੈ। ਸਹੀ ਗੱਲ, ਬਿਲਕੁਲ ਸਹੀ। ਤੇ ਇਸ ਨੂੰ ਤੁਸੀਂ ਉਸ ਤਰੀਕੇ ਨਾਲ ਨਹੀਂ ਚਲਾ ਸਕਦੇ। ਇਹ ਸਭ ਸਮਝਦਾ ਹੈ, ਤੁਹਾਡੀਆਂ ਚਾਲਾਂ ਨੂੰ ਸਮਝਦਾ ਹੈ। ਚਲੋ ਕਰਾਓ, ਦੇਖਦੇ ਆ। ਇਹਦੇ ਵਿੱਚ ਵੀ ਮੈਨੂੰ ਤਾਂ ਇਵੈਂਟ ਮੈਨੇਜਮੈਂਟ ਵੱਡਾ ਲੱਗਦਾ ਕਿ 40 ਇਵੈਂਟ ਹੋਣਗੇ, ਪੈਸਾ ਜਾਰੀ ਕਰਾਂਗੇ, ਗੋਲ ਕਰਾਂਗੇ ਰਾਮ ਜੀ ਦੇ ਨਾਂ ਤੇ, ਹੈ ਨਾ। ਤੇ ਬਾਹਰ ਦੀਆਂ ਕੰਪਨੀਆਂ, ਕਿਉਂਕਿ ਬਾਹਰੋਂ ਆਉਣਗੇ ਜਿਨ੍ਹਾਂ ਨੇ ਉਹਨਾਂ ਦੇ ਜੀਵਨ ਬਾਰੇ ਦੱਸਣਾ ਹੈ ਜੀ। ਸਹੀ ਗੱਲ ਹੈ, ਬਿਲਕੁਲ। ਮਤਲਬ ਪੰਜਾਬ 'ਚ ਉਹਨਾਂ ਨੂੰ ਕੋਈ ਗੁਣੀ ਗਿਆਨੀ ਵੀ ਨਹੀਂ ਮਿਲ ਰਿਹਾ। ਨਹੀਂ ਮਿਲਣਾ ਹੀ ਨਹੀਂ। ਉਹ ਵੀ ਬਾਹਰੋਂ ਆਊਗਾ। ਤੋ ਇਸ ਲਈ ਪੈਸਾ ਕਿਹਨੂੰ ਜਾਣਾ, ਸਵਾਲ ਇੱਥੇ ਇਹ ਵੀ ਖੜਾ। ਹਾਂਜੀ, ਸਹੀ, ਬਿਲਕੁਲ। ਸ਼ਰਮਾ ਜੀ, ਜਿਹੜੇ ਅਸਲ ਦੇ ਵਿੱਚ ਇਖਲਾਕੀ ਤੌਰ ਤੇ ਮਜ਼ਬੂਤ ਤੇ ਸਰਬ ਸਾਂਝੀਵਾਲਤਾ ਦੀ ਤਹਿਜ਼ੀਬ ਦਾ ਨਾਂ ਪੰਜਾਬ ਹੈ, ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ। ਤੇ ਇਹ ਜਿਵੇਂ ਤੁਸੀਂ ਕਿਹਾ ਨਾ ਵੀ ਜਮਨਾ ਪਾਰ ਵਾਲੇ ਜਾਂ ਸਿਆਸੀ ਰੋਟੀਆਂ ਸੇਕਣ ਵਾਲਾ ਬੰਦਾ ਪੰਜਾਬ ਨੂੰ ਨਹੀਂ ਸਮਝ ਸਕਦਾ। ਜਿਹੜਾ ਕੈਲਕੂਲੇਟਰ ਚੱਕ ਕੇ ਤੇ ਦੇਖਦਾ ਕਿ ਕਿਹੜੇ ਭਾਈਚਾਰੇ ਦੀ ਕਿੰਨੀ ਵੋਟ ਆ, ਉਹ ਪੰਜਾਬ ਨੂੰ ਨਹੀਂ ਸਮਝ ਸਕਦਾ। ਉਹਦੀ ਪੋਲਿਟਿਕਸ ਕਰ ਸਕਦਾ, ਠੀਕ ਹੈ, ਚੰਗੀ ਕਰੇ ਮਾੜੀ ਕਰੇ, ਪਰ ਪੰਜਾਬ ਨੂੰ ਸਮਝਣਾ ਉਹਦੇ ਲਈ ਔਖਾ। ਅਗਲੀ ਗੱਲ ਕਰੀਏ ਆਪਾਂ ਮੁੱਖ ਮੰਤਰੀ ਸਾਹਿਬ ਦੀ। ਜਿਵੇਂ ਤੁਸੀਂ ਇਸ ਪ੍ਰਕਰਨ ਦੇ ਵਿੱਚ ਚਰਚਾ ਵੀ ਕੀਤੀ ਹੈ, ਜ਼ਿਕਰ ਵੀ ਕਰ ਦਿੱਤਾ ਵੀ ਪੰਥਕ ਵੋਟ ਖੁੱਸਦੀ ਦਿਸੀ, ਡੇਰੇ ਵੱਲ ਨੂੰ ਹੋ ਤੁਰੇ, ਫਿਰ ਦੂਜੇ ਭਾਈਚਾਰਿਆਂ ਵੱਲ ਨੂੰ ਹੋ ਤੁਰੇ। ਹੁਣ ਕਹਿੰਦੇ ਬੰਗਾ ਜਾਣਗੇ, ਤੇ ਜੇਕਰ ਬੰਗਾ ਜਾਣਗੇ ਤਾਂ ਲੋਕਾਂ ਨੂੰ ਤਾਂ ਮਾਘੀ ਵਾਲੀ ਗੱਲ ਭੁੱਲੀ ਨਹੀਂ ਹਲੇ, ਮੇਲੇ ਵਾਲੀ, ਤੇ ਕਿਹੜਾ ਮੂੰਹ ਲੈ ਕੇ ਬੰਗੇ ਜਾਣਗੇ? ਬਿਲਕੁਲ ਜੀ। ਜਦੋਂ ਪੰਜਾਬ ਸਰਕਾਰ ਦੇ ਮੰਤਰੀ ਸਾਹਿਬ ਯੂ ਟਰਨ ਮਾਰ ਰਹੇ ਸੀ, ਉਸ ਸਥਾਨ ਤੇ ਖੜ ਕੇ ਹਰਪਾਲ ਚੀਮਾ ਜੀ ਸੰਬੋਧਨ ਕਰ ਰਹੇ ਸੀ, ਮੀਡੀਆ ਦੇ ਰਾਹੀਂ ਆਪਣੀ ਗੱਲ ਰੱਖ ਰਹੇ ਸੀ ਜੀ, ਤਦ ਉਹਨਾਂ ਨੇ ਕਿਹਾ ਕਿ ਜੀ ਅਸੀਂ ਇੱਥੇ ਆ ਕੇ ਦੇਖਿਆ ਸਾਰਾ ਰਿਕਾਰਡ ਦਰੁਸਤ ਪਾਇਆ ਜੀ। ਸਹੀ ਹੈ। ਤੇ ਉਹਨਾਂ ਨੂੰ ਜਦੋਂ ਰਿਕਾਰਡ ਦਰੁਸਤ ਮਿਲਿਆ ਤਾਂ ਚੰਡੀਗੜ੍ਹ ਤੱਕ ਆਉਂਦੇ ਆਉਂਦੇ ਕਹਿੰਦੇ ਨਹੀਂ ਜੀ, ਉਹ ਦਰੁਸਤ ਰਿਕਾਰਡ ਐਸਜੀਪੀਸੀ ਨੂੰ ਮਿਲਿਆ, ਅਸੀਂ ਤਾਂ ਉਹਦੀ ਭਰੋਸੇਯੋਗਤਾ ਤੇ ਭਰੋਸਾ ਪ੍ਰਗਟਾਇਆ। ਠੀਕ ਹੈ। ਇੱਥੇ ਆ ਕੇ ਫਿਰ ਭਾਸ਼ਾ ਬਦਲੀ ਹੈ। ਪਰ ਮੁੱਖ ਮੰਤਰੀ ਦੇ ਬੋਲਾਂ ਦਾ ਜਵਾਬ ਜੇ ਹਰਪਾਲ ਚੀਮਾ ਦੇ ਰਿਹਾ, ਸਿੱਟ ਅੱਗੇ ਵਧੂਗੀ ਨਹੀਂ ਵਧੂਗੀ, ਕਿਵੇਂ ਵਧੂਗੀ, ਕੀ ਕਰੂਗੀ, ਇਹਦਾ ਜਵਾਬ ਹਰਪਾਲ ਚੀਮਾ ਦੇ ਰਿਹਾ। ਤਾਂ ਹਰਪਾਲ ਚੀਮਾ ਵਿੱਤ ਮੰਤਰੀ ਹੈ ਕਿ ਗ੍ਰਹਿ ਮੰਤਰੀ ਹੈ ਕਿ ਮੁੱਖ ਮੰਤਰੀ ਹੈ? ਸਹੀ ਗੱਲ ਹੈ, ਬਿਲਕੁਲ। ਕੌਣ ਹੈ? ਕਿਤੇ ਗੁਪਤ ਤਰੀਕੇ ਨਾਲ ਪਾਵਰਾਂ ਤਬਦੀਲ ਤਾਂ ਨਹੀਂ ਹੋ ਗਈਆਂ ਅੰਦਰ? ਸਹੀ ਹੈ। ਕਿਤੇ ਜਿੰਨੀ ਕਿ ਸ਼ਕਤੀ ਮਿਲੀ ਸੀ ਬੋਲਣ ਬਾਲਣ ਦੀ ਮੁੱਖ ਮੰਤਰੀ ਨੂੰ, ਬੋਲਣ ਵਾਲੀ ਸ਼ਕਤੀ ਹੁਣ ਹਰਪਾਲ ਚੀਮਾ ਨੂੰ ਤਾਂ ਨਹੀਂ ਮਿਲ ਗਈ। ਸਹੀ ਹੈ। ਕਿਉਂਕਿ ਕੰਮ ਵਾਲੀ ਸ਼ਕਤੀ ਤਾਂ ਅੱਜ ਵੀ ਦਿੱਲੀ ਵਾਲਿਆਂ ਕੋਲੇ ਹੈ ਤੇ ਕੱਲ ਵੀ ਦਿੱਲੀ ਵਾਲਿਆਂ ਕੋਲੇ ਸੀ। ਪਰ ਇਹੀ ਹਰਪਾਲ ਚੀਮਾ ਉੱਥੇ ਨਾਭ ਕਮਲ ਰਾਜਾ ਸਾਹਿਬ ਦੇ ਸਥਾਨ ਦੇ ਉੱਤੇ ਜਦੋਂ ਇਹ ਦੱਸ ਰਹੇ ਸੀਗੇ ਜੀ ਸਾਨੂੰ ਸੰਸਥਾ ਨੇ ਦੱਸਤਾ ਜੀ, ਅਸੀਂ ਦੇਖ ਲਿਆ ਜੀ ਸਾਰਾ ਕੁਝ, ਤਾਂ ਉੱਥੇ ਤਾਂ ਇਹ ਵੀ ਕਹਿ ਕੇ ਆਏ ਨੇ ਕਿ ਮੁੱਖ ਮੰਤਰੀ ਸਾਹਿਬ ਆਉਣਗੇ ਇਸ ਸਥਾਨ ਤੇ ਜੀ। ਤੇ ਮੁੱਖ ਮੰਤਰੀ ਸਾਹਿਬ ਕੈਬਨਿਟ ਦੀ ਬੈਠਕ 'ਚ ਤਾਂ ਆਏ, ਪਰ ਉਹ ਦਿਖ ਨਹੀਂ ਰਹੇ, ਅਜੇ ਮੂੰਹ ਲੁਕਾ ਰਹੇ ਨੇ। ਜੀ ਜੀ। ਕਿ ਆਪਣੇ ਆਪ ਨੂੰ ਫਿਰ ਤਿਆਰ ਕਰ ਰਹੇ ਨੇ ਕਿ ਹਾਂ ਮੈਂ ਕਿਵੇਂ ਲੋਕਾਂ ਸਾਹਮਣੇ ਜਾਊਂਗਾ, ਫਿਰ ਕਿਵੇਂ ਆਪਣਾ ਕੋਈ ਟੋਟਕਾ ਸੁਣਾਊਂਗਾ, ਕਿਵੇਂ ਚੁਟਕਲਾ ਸੁਣਾਊਂਗਾ, ਮੈਂ ਫਿਰ ਕਿਹੜੀ ਤਨਖਾਹ ਦੇ ਉੱਤੇ ਇਸੇ ਅਹੁਦੇ ਤੇ ਬੇਸ਼ਰਮੀ ਨਾਲ ਕੰਮ ਕਰੂੰਗਾ, ਇਹਦੇ ਬਾਰੇ ਦਮਖਮ ਤਿਆਰ ਕਰ ਰਹੇ ਨੇ। ਇਹ ਪਹਿਲਾ ਮੌਕਾ ਨਹੀਂ ਹੈ। ਸਹੀ। ਯਾਦ ਕਰੋ ਜਦੋਂ ਗੋਲਡੀ ਬਰਾੜ ਦੇ ਮਾਮਲੇ ਤੇ ਮੁੱਖ ਮੰਤਰੀ ਸਾਹਿਬ ਨੇ ਵੱਡਾ ਐਲਾਨ ਕਰਤਾ ਸੀ ਕਿ ਲਓ ਵੀ ਚੱਕ ਲਿਆ, ਹੋ ਗਿਆ ਗ੍ਰਿਫਤਾਰ, ਲਿਆ ਰਹੇ ਆ ਪੰਜਾਬ।
ਤੇ ਬਾਅਦ ਚੋਂ ਪਤਾ ਲੱਗਿਆ ਕਿ ਨਹੀਂ, ਅਜਿਹਾ ਕੁਛ ਨਹੀਂ ਹੋਇਆ। ਹੂੰ ਇਹ ਮੁੱਖ ਮੰਤਰੀ ਬੋਲਦੇ। ਹੂੰ ਤੇ ਫਿਰ ਇਸ ਮਸਲੇ ਤੇ ਵੀ ਇਸੇ ਤਰ੍ਹਾਂ ਸੀ। ਮੁੱਖ ਮੰਤਰੀ ਦਾ ਕਿਹਾ ਕਿ ਸਾਨੂੰ ਬਰਾਮਦ ਹੋ ਗਏ, ਬਰਾਮਦ ਸ਼ਬਦ ਵਰਤਿਆ ਤੁਸੀਂ। ਸਹੀ ਹੈ, ਬਿਲਕੁਲ ਵਰਤੇ। ਤੁਸੀਂ ਮਲਾਨ ਸ਼ਬਦ ਨਹੀਂ ਵਰਤਿਆ ਕਿ ਹਾਂ ਗੁਰੂ ਅਸੀਂ ਗ੍ਰੰਥ ਸਾਹਿਬ ਦੇ ਗੁਆਚੇ, ਗੁਰੂ ਗ੍ਰੰਥ ਸਾਹਿਬ ਦੇ ਰੂਪਾਂ ਦੇ ਰੂਪ ਚ ਅੰਕੜਿਆਂ ਦਾ ਮਲਾਨ ਹੋ ਗਿਆ। ਤੁਸੀਂ ਬਰਾਮਦਗੀ ਸ਼ਬਦ ਵਰਤਿਆ। ਤੇ ਫਿਰ ਯੂ ਟਰਨ ਲੈਣ ਲੱਗਿਆ ਵੀ ਤੁਹਾਨੂੰ ਸ਼ਰਮ ਨਹੀਂ ਆਈ। ਚੰਡੀਗੜ੍ਹ ਆ ਕੇ ਤੁਹਾਡੇ ਮੰਤਰੀ ਦੇ ਬੋਲ ਬਦਲਣ ਲੱਗਿਆ ਵੀ ਸ਼ਰਮ ਨਹੀਂ ਆਈ ਜੀ। ਉੱਥੇ ਤੁਸੀਂ ਕਹਿੰਦੇ ਹੋ ਦਰੁਸਤ ਹੋ ਗਿਆ ਜੀ, ਇਹਦਾ ਮਤਲਬ ਸਿੱਟ ਇੰਨੀ ਨਲਾਇਕ ਆ, ਉਹਨੂੰ ਜੋੜ ਘਟਾ ਨਹੀਂ ਕਰਨਾ ਆਇਆ। ਸਹੀ, ਜਿਹੜਾ ਤੁਸੀਂ ਜਾ ਕੇ ਕਰ ਲਿਆ ਹੈ ਨਾ। 59 ਤੇ 69 ਦਾ ਫਰਕ ਨਹੀਂ ਪਤਾ ਨਾ ਹੈ, ਤੇ ਤੁਸੀਂ ਗੱਲਾਂ ਕਰਦੇ ਹੋ ਮਤਲਬ ਇਹਦੀਆਂ। ਚਲੋ, ਪਰ ਮਸਲਾ ਇੱਥੇ ਨਹੀਂ ਖੜਾ, ਮਸਲਾ ਇਹ ਤਾਂ ਹੋਗਾ ਹੈ। ਹੁਣ ਹਰਪਾਲ ਚੀਮਾ ਜੀ ਕਹਿੰਦੇ, ਮਤਲਬ ਮੁੱਖ ਮੰਤਰੀ ਦੀਆਂ ਸ਼ਕਤੀਆਂ ਨਾਲ ਬੋਲਦੇ ਦਿਖੇ ਕਿ ਸਿੱਟ ਆਪਣਾ ਕੰਮ ਕਰਦੀ ਰਹੂਗੀ ਜੀ। ਪ੍ਰਵੀਨ ਜੀ, ਤੁਹਾਨੂੰ ਚੇਤੇ ਹੋਣਾ ਇੱਕ ਵਾਰ ਇੱਛਾ ਜਾਗੀ ਸੀ ਭਗਵੰਤ ਮਾਨ ਤੇ ਇਹਨਾਂ ਦੇ ਸਾਥੀਆਂ ਦੀ ਕਿ ਆਪਾਂ ਪੰਚਾਇਤੀ ਚੋਣਾਂ ਪਹਿਲਾਂ ਕਰਾ ਲਈਏ। ਹਾਂਜੀ ਹਾਂਜੀ, ਬਿਲਕੁਲ। ਇੱਛਾ ਇਹਨਾਂ ਦੀ ਜਾਗੀ, ਪੰਚਾਇਤਾਂ ਭੰਗ ਕਰਨ ਦਾ ਫਰਮਾਨ ਆਇਆ, ਅਦਾਲਤੀ ਝਾੜਾਂ ਨਾਲ ਰੋਕ ਲੱਗ ਗਈ ਕਿ ਜਿਹਦਾ ਕਾਰਜ ਭਾਗ ਪਿਆ ਜੇ ਨਹੀਂ ਛੇੜ ਸਕਦੇ। ਤੇ ਨਜ਼ਲਾ ਕਿਤੇ ਡਿੱਗਿਆ ਸੀ? ਪੰਚਾਇਤ ਵਿਭਾਗ ਤੇ ਪੰਚਾਇਤ ਦੇ ਅਧਿਕਾਰੀਆਂ ਤੇ, ਕਿ ਇਹਨਾਂ ਨੇ ਜੀ ਗਲਤੀ ਨਾ ਕਰਤਾ, ਇਹਨਾਂ ਨੂੰ ਜੀ ਸਸਪੈਂਡ ਕਰ ਦੋ, ਬਦਲੀ ਕਰ ਦੋ, ਖੁੱਡੇ ਲਾ ਦੋ। ਸਹੀ ਹੈ। ਇੱਥੇ ਜੇ ਸਿੱਟ ਨੇ ਇੰਨੀ ਨਲਾਇਕੀ ਕੀਤੀ, ਅਜੇ ਤੱਕ ਕਿਸੇ ਤੇ ਕਾਰਵਾਈ ਹੋਈ ਹੈ? ਨਹੀਂ ਹੋਈ। ਕਿਸੇ ਨੂੰ ਬਦਲਿਆ ਹੋਵੇ, ਕਿਸੇ ਨੂੰ ਸਸਪੈਂਡ ਕੀਤਾ ਹੋਵੇ, ਕਿਸੇ ਦੀ ਤਰੱਕੀ ਰੋਕਤੀ ਹੋਵੇ। ਉਲਟਾ ਕਹਿੰਦੇ ਸਿੱਟ ਕੰਮ ਕਰਦੀ ਰਹੂਗੀ। ਤੇ ਇਹਦਾ ਮਤਲਬ ਸਿੱਟ ਤਾਂ ਸਹੀ ਕੰਮ ਕਰ ਰਹੀ ਸੀ, ਫਿਰ ਰਿਪੋਰਟ ਗਲਤ ਸੀ, ਬੋਲਣ ਵਾਲਾ ਗਲਤ ਸੀ, ਜਾਂ ਸਿੱਟ ਨੂੰ ਕਿਹਾ ਕਿ ਇਹੀ ਰਿਪੋਰਟ ਦੇਣ ਨੂੰ ਸੀ? ਕਿੱਥੇ ਸ਼ਰਾਰਤ ਹੋਈ ਹੈ? ਸਹੀ ਹੈ, ਬਿਲਕੁਲ। ਸਵਾਲ ਤਾਂ ਇਹ ਹੈ। ਸੋ ਇਸ ਲਈ ਹੁਣ ਉੱਥੋਂ ਦੀ ਪ੍ਰਬੰਧਕ ਟੀਮ ਨੇ ਇੱਕ ਵਾਰ ਫਿਰ ਸਾਹਮਣੇ ਆ ਕੇ ਦੱਸਿਆ ਕਿ ਗੁਰੂ ਸਾਹਿਬ ਦੀ ਮਿਹਰ ਕਰਕੇ ਜੀ ਇਹ ਮਾਮਲਾ ਟਲ ਗਿਆ, ਕਿਉਂਕਿ ਸੁੱਖੀ ਨੂੰ ਆਪਣਾ ਵੋਟਾਂ ਦਾ ਫਿਕਰ ਸੀ, SGPC ਨੂੰ ਆਪਣਾ ਡੈਮੇਜ ਕੰਟਰੋਲ ਹੁੰਦਾ ਦਿਖਣ ਲੱਗ ਪਿਆ ਸੀ। ਇਸ ਤਰੀਕੇ ਨਾਲ ਸਰਕਾਰ ਤੇ ਹਮਲਾਵਰ ਹੋਣ ਦਾ ਮੌਕਾ ਮਿਲ ਗਿਆ ਸੀ। ਮੁੱਖ ਮੰਤਰੀ ਨੂੰ ਮੂੰਹ ਲਟਾਉਣ ਨੂੰ ਥਾਂ ਨਹੀਂ ਮਿਲ ਰਹੀ ਸੀ, ਹੈ ਨਾ। ਡਾਕਟਰ ਸੁੱਖੀ ਦੇ ਚੱਕਰ 'ਚ ਇਹਨਾਂ ਨੂੰ ਵੀ ਲੱਗਿਆ ਕਿ ਆਪਾਂ ਵੀ ਤਰਜੀਹ ਨਾਲ ਵੋਟ ਬਚਾ ਲਈਏ, ਭੇਜੋ ਵੀ ਲੱਭ ਕੇ ਬੰਦੇ। ਫਿਰ ਹਰਜੋਤ ਬੈਂਸ ਨੂੰ, ਮਾਲਵਿੰਦਰ ਕੰਗ ਨੂੰ ਤੇ ਹਰਪਾਲ ਚੀਮਾ ਨੂੰ ਭੇਜਤਾ। ਤੇ ਹਰਪਾਲ ਚੀਮਾ ਤੋਂ ਬਾਅਦ ਕੈਬਨਿਟ ਦੇ ਹਵਾਲੇ ਨਾਲ ਵੀ ਉਹੀ ਆ ਕੇ ਬੋਲ ਰਹੇ ਨੇ, ਸਿੱਟ ਦੇ ਹਵਾਲੇ ਨਾਲ ਵੀ ਉਹੀ ਬੋਲ ਰਹੇ ਨੇ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਉੱਥੋਂ ਦੀ ਪ੍ਰਬੰਧਕ ਟੀਮ ਨੇ ਕਿਹਾ ਜੀ ਕਿ ਜੀ 23 ਤਰੀਕ ਨੂੰ ਅਸੀਂ ਅਖੰਡ ਪਾਠ ਸਾਹਿਬ ਰੱਖਾਂਗੇ ਤੇ 25 ਤਰੀਕ ਨੂੰ ਉਹਦੇ ਭੋਗ ਪੈਣਗੇ, ਸ਼ੁਕਰਾਨੇ ਦੇ ਭੋਗ ਹੋਣਗੇ। ਅੱਛਾ। ਤੇ ਉਹ ਕਿ ਅਮਨ ਅਮਾਨ ਨਾਲ ਮਾਮਲਾ ਸਹੀ ਹੋ ਗਿਆ, ਨਹੀਂ ਤਾਂ ਸਾਨੂੰ ਦਾਗੀ ਕੌਮ ਦੇ ਵਿੱਚ ਲਿਆ ਕੇ ਖੜਾ ਕਰਤਾ ਸੀ ਕਿ ਅਸੀਂ ਦਾਗੀ ਆ ਜਿਵੇਂ, ਹੈ ਨਾ। ਤੇ ਉਹ ਕਹਿੰਦੇ ਜੀ ਹੁਣ ਉੱਥੇ ਹੀ ਹਰਪਾਲ ਚੀਮਾ ਕਹਿ ਕੇ ਆਏ ਨੇ ਕਿ ਜੀ ਮੁੱਖ ਮੰਤਰੀ ਸਾਹਿਬ ਵੀ ਇੱਥੇ ਆਉਣਗੇ। ਮੁੱਖ ਮੰਤਰੀ ਸਾਹਿਬ 25 ਨੂੰ ਆਉਣਗੇ ਕਿ 25 ਤੋਂ ਬਾਅਦ ਆਉਣਗੇ, ਜਾਂ ਆਉਣਗੇ ਨਹੀਂ? ਹਰਪਾਲ ਚੀਮਾ ਆਪਣੇ ਆਪੇ ਕਿਹਾ ਹੈ, ਜਾਂ ਹਾਈ ਕਮਾਂਡ ਦੇ ਨਿਰਦੇਸ਼ਾਂ ਤੇ ਕਹਿ ਕੇ ਆਣੇ, ਹਾਈ ਕਮਾਂਡ ਨੂੰ ਧੱਕੇ ਨਾਲ ਭੇਜੂਗੀ ਮੁੱਖ ਮੰਤਰੀ ਨੂੰ। ਆਪਾਂ ਤਾਂ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਜਿੱਡਾ ਬੜਾ ਐਲਾਨ ਮਾਘੀ ਮੇਲੇ ਤੇ ਕੀਤਾ, ਉੱਡੇ ਬੜੇ ਇਕੱਠ 'ਚ ਐਲਾਨ ਕਰਨ ਦਾ ਦਮ ਹੈ? ਹੁਣ ਕਿਹਾ ਮੈਂ ਗਲਤ ਬੋਲ ਗਿਆ ਜੀ, ਮੈਂ ਝੂਠ ਬੋਲ ਗਿਆ ਜੀ, ਜਾਂ ਮੈਂ ਸਿਆਸੀ ਤੌਰ ਤੇ ਬੋਲ ਗਿਆ ਜੀ, ਜਾਂ ਮੈਂ ਬੋਲਿਆ ਤਾਂ ਸਹੀ ਸੀ, ਹੁਣ ਮੇਰੇ ਤੇ ਦਬਾਅ ਪੈ ਗਿਆ, ਕੁਛ ਤਾਂ ਕਹਿਣ ਜੋ ਲਈ ਆਉਣ ਸਾਹਮਣੇ। ਸਹੀ ਹੈ, ਸਹੀ, ਬਿਲਕੁਲ। ਐਦਾਂ ਮੁੱਖ ਮੰਤਰੀ 'ਚ ਤੇ ਕੀ ਜੇ ਉਹਨਾਂ ਨੂੰ ਲੱਗਦਾ ਕਿ ਹਾਂ ਹੁਣ ਉਸ ਥਾਂ ਤੇ ਜਾਏ ਬਿਨਾਂ ਸਰਨਾ ਨਹੀਂ, ਫਿਰ ਕਿਹੜੇ ਮੂੰਹ ਨਾਲ ਜਾਣਗੇ? ਤੇ ਜੇ ਸ਼ੁਕਰਾਨੇ ਦੀ ਅਰਦਾਸ 'ਚ ਜਾਣਗੇ ਤਾਂ ਮਾਫੀ ਮੰਗਣਗੇ ਉੱਥੇ? ਜਨਾਬ, ਜੇ ਜਾਣਾ ਹੈ ਬੰਗੇ ਤਾਂ ਕਿਹੜਾ ਮੂੰਹ ਲੈ ਕੇ ਜਾਣਾ? ਇਹ ਹੁਣ ਮੁੱਖ ਮੰਤਰੀ ਸਾਹਿਬ ਦੇਖਣਾ, ਜਿੱਦਾਂ ਮੂੰਹ ਦਿਖਾਈ ਵੀ ਨਹੀਂ ਹੋਈ, ਪੰਜਾਬ ਨੂੰ ਵੀ ਨਹੀਂ ਮੂੰਹ ਦਿਖਾ ਰਿਹਾ ਜਿੱਦਾਂ ਮੁੱਖ ਮੰਤਰੀ ਸਾਹਿਬ ਉਸ ਦਿਨ ਦੇ। ਚਲਾਕੀ ਦੇਖੋ ਤੁਸੀਂ, ਸਰਕਾਰ ਨਾਰਾਜ਼ਗੀ ਹੈ, ਕੁਝ ਅੰਦਰ ਕੁਝ ਚੱਲ ਰਿਹਾ ਸਰਕਾਰ ਦੇ ਵਿੱਚ। ਜੀ ਬਿਲਕੁਲ, ਤੁਸੀਂ ਚਲਾਕੀ ਦੇਖੋ। ਸਿਆਸਤਦਾਨਾਂ ਦੀ ਪਹਿਲਾਂ ਇੱਕ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੰਦੇ ਨੇ, ਮਤਲਬ ਲਾਪਤਾ ਪਾਵਨ ਸਰੂਪਾਂ ਦਾ ਪਤਾ ਲਾਉਣ ਦਾ ਦਾਅਵਾ ਕਰਦੇ ਨੇ, ਬਾਅਦ ਦੇ ਵਿੱਚ ਉਹਦੇ 'ਚ ਗਲਤ ਦਾਅਵਾ ਕਰਦੇ ਨੇ, ਫਿਰ ਉਹਦਾ ਡੈਮੇਜ ਕੰਟਰੋਲ ਕਰਦੇ ਨੇ, ਫਿਰ ਡੈਮੇਜ ਕੰਟਰੋਲ ਤੋਂ ਬਾਅਦ ਆਪਣੀ ਛਵੀ ਸੁਧਾਰਦੇ ਨੇ। 4-5 ਕੰਮ ਕਰਦੇ ਨੇ। ਸਿਆਣੇ ਐਵੇਂ ਨਹੀਂ ਕਹਿੰਦੇ ਸੀ ਵੀ ਇੱਕ ਝੂਠ ਮਾਰੋਗੇ 100 ਹੋਰ ਮਾਰਨਾ ਪੈਣਾ। ਉਹ ਸੇਮ ਰਾਹ ਦੇ ਉੱਤੇ ਚੱਲਦੀਆਂ ਸਰਕਾਰਾਂ ਨਜ਼ਰ ਆਉਂਦੀਆਂ ਨੇ ਅੱਜ ਕੱਲ। ਅਗਲੀ ਗੱਲ ਕਰੀਏ ਪੰਥਕ ਮਸਲੇ ਦੀ। ਝੀਂਡਾ ਸਾਹਿਬ ਅੱਜ ਕੱਲ ਦਾਦੂਵਾਲ ਦੇ ਖਿਲਾਫ ਝੰਡਾ ਚੁੱਕ ਰਹੇ ਨੇ, ਉਹਨਾਂ ਨੂੰ ਕਿਉਂ ਇਸ ਤਰ੍ਹਾਂ ਕਰਨਾ ਪਿਆ ਜੀ? ਬਿਲਕੁਲ, ਜਗਦੀਸ਼ ਸਿੰਘ ਝੀਂਡਾ ਹਰਿਆਣਾ ਦੇ ਉਹਨਾਂ ਪੰਥਕ ਲੀਡਰਾਂ ਚੋਂ ਇੱਕ ਨੇ ਜਿਨ੍ਹਾਂ ਨੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ SGPC ਤੋਂ ਲੈ ਕੇ ਅਦਾਲਤ ਤੱਕ ਲੜਾਈ ਲੜੀ ਕਿ ਜੀ ਅਸੀਂ ਇਹਨੂੰ ਆਜ਼ਾਦ ਕਰਾਉਣਾ ਹੈ, ਸਾਡੇ ਹਰਿਆਣਾ ਦੀ ਸੰਗਤ ਦਾ ਪੈਸਾ ਜਿਹੜਾ ਗੋਲਕਾਂ ਚ ਆਉਂਦਾ ਉਹ ਸਹੀ ਥਾਂ ਨਹੀਂ ਲੱਗਦਾ, ਉਹ ਹਰਿਆਣੇ ਚ ਨਹੀਂ ਲੱਗਦਾ, ਨਾ ਇੱਥੋਂ ਦੇ ਕਾਲਜ ਯੂਨੀਵਰਸਿਟੀਆਂ ਜਾਂ SGPC ਨਾਲ ਸੰਬੰਧਿਤ ਸੰਸਥਾਨਾਂ ਦਾ ਉਵੇਂ ਵਿਕਾਸ ਨਹੀਂ ਹੁੰਦਾ ਜਿਵੇਂ SGPC ਪੰਜਾਬ ਨਾਲ ਸੰਬੰਧਿਤ ਥਾਵਾਂ ਦਾ ਕਰਦੀ ਹੈ ਜੀ। ਇਸ ਤਰੀਕੇ ਕਰਨਾ ਉਹਨਾਂ ਨੇ
ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਦੇ ਲਈ ਲੜਾਈ ਲੜੀ ਤੇ ਉਹਨਾਂ ਦੇ ਵਿੱਚ ਉਹ ਇੱਕ ਪ੍ਰਮੁੱਖ ਆਗੂ ਸੀਗੇ ਜੀ। ਹੁਣ ਉਹ ਨਿਰਾਸ਼ ਨਜ਼ਰ ਆ ਰਹੇ ਨੇ। ਉਹ ਕਹਿੰਦੇ ਜੀ ਧੋਖਾ ਹੋ ਗਿਆ ਸਾਡੇ ਨਾਲ, ਤਾਂ ਅਸੀਂ ਇੱਧਰੋਂ ਟੁੱਟੇ ਤੇ ਉੱਧਰ ਗਏ, ਹੁਣ ਤਾਂ ਜਮਾਂ ਹੀ ਕਿਤੇ ਹੋਰ ਝੋਲੀ 'ਚ ਜਾੜੀ ਗਏ। ਮਤਲਬ ਕੀ ਉਹ ਸਰਕਾਰ ਦੀ ਕਾਰਗੁਜ਼ਾਰੀ ਤੋਂ, ਸਰਕਾਰ ਦੀ ਦਖਲਅੰਦਾਜ਼ੀ ਤੋਂ ਤੱਕ ਨੇ ਬਾਇਆ ਦਾਦੂਵਾਲ ਸਰਕਾਰ ਤੇ ਬੀਜੇਪੀ ਤੇ ਨਿਸ਼ਾਨਾ ਬਿੰਨ ਰਹੇ ਨੇ ਕਿ ਜਾਂ ਨਿਸ਼ਾਨਾ ਹੀ ਉਹਨਾਂ ਦਾ ਬਲਜੀਤ ਸਿੰਘ ਦਾਦੂਵਾਲ। ਉਹ ਕਹਿੰਦੇ ਵੀ ਕਮੇਟੀ ਦੀ ਲੜਾਈ ਲੜੀ ਹਰਿਆਣੇ ਵਾਲਿਆਂ ਨੇ ਤੇ ਕਬਜ਼ਾ ਕਰਨ ਆ ਗਿਆ ਗੁਰਦਾਸਪੁਰ ਤੋਂ ਬਲਜੀਤ ਸਿੰਘ ਦਾਦੂਵਾਲ। ਠੀਕ ਹੈ। ਤੇ ਕਹਿੰਦੇ ਵੀ ਆਇਆ ਵੀ ਐਸਾ ਕਿ ਸਾਡੀਆਂ ਮੀਟਿੰਗਾਂ ਦੇ ਵਿੱਚ ਇਹ ਮਤਲਬ ਜਗਦੀਸ਼ ਸਿੰਘ ਝਿੰਡਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹਵਾਲੇ ਨਾਲ ਸਕੱਤਰੇਤ 'ਚ ਸ਼ਿਕਾਇਤ ਪੱਤਰ ਜਮ੍ਹਾਂ ਕਰਾਇਆ। ਠੀਕ ਹੈ। ਉਸ ਸ਼ਿਕਾਇਤ ਪੱਤਰ ਦੇ ਆਧਾਰ ਤੇ ਮੀਡੀਆ ਨਾਲ ਉਹਨਾਂ ਦੀ ਗੱਲਬਾਤ ਦੇ ਆਧਾਰ ਦੇ ਉੱਤੇ ਮੈਂ ਦੱਸ ਰਿਹਾ ਕਿ ਉਹ ਕਹਿੰਦੇ ਮੀਟਿੰਗਾਂ ਦੇ ਵਿੱਚ ਦਾਦੂਵਾਲ ਤਾਂ ਮਾਂ ਭੈਣ ਨੂੰ ਲੈ ਕੇ ਮੈਂਬਰਾਂ ਨੂੰ ਬਹੁਤ ਕੁਝ ਆਪੱਤੀਜਨਕ ਭੱਦੇ ਸ਼ਬਦ, ਹਲਕੇ ਸ਼ਬਦ ਬੋਲ ਦਿੰਦਾ ਸੀ। ਕਹਿੰਦੇ ਕਿ ਇੱਕ ਆਮ ਬੰਦੇ ਨੂੰ ਨਹੀਂ ਕਿਸੇ ਨੂੰ ਇਹ ਸ਼ਬਦ ਬੋਲਣੇ ਚਾਹੀਦੇ ਜਿਹੜਾ ਇੱਕ ਧਾਰਮਿਕ ਆਗੂ ਸਾਨੂੰ ਬੋਲੀ ਜਾਂਦਾ ਸਾਰਿਆਂ ਨੂੰ ਜੀ। ਹੁਣ ਇੱਕ ਗੰਭੀਰ ਦੋਸ਼ ਝਿੰਡਾ ਹੋਰਾਂ ਨੇ ਸਿੱਧੇ ਦਾਦੂਵਾਲ ਤੇ ਲਾਏ ਨੇ। ਠੀਕ ਹੈ। ਤੇ ਹੁਣ ਦਾਦੂਵਾਲ ਹੋਰਾਂ ਦਾ ਅਜੇ ਜਵਾਬ ਦਾ ਇੰਤਜ਼ਾਰ ਹੈ ਕਿ ਉਹਦੇ ਤੇ ਕੀ ਪ੍ਰਤੀਕਰਮ ਦਿੰਦੇ ਆ, ਉਹਨਾਂ ਦੀ ਟਿੱਪਣੀ ਕੀ ਆਉਂਦੀ ਹੈ। ਪਰ ਜਥੇਦਾਰ ਕੋਲ ਸ਼ਿਕਾਇਤ ਗਈ ਹੈ ਤੇ ਉਹਨਾਂ ਨੇ ਕਿਹਾ ਜੀ ਸਾਨੂੰ ਇਸ ਮਸਲੇ 'ਚ ਇਨਸਾਫ ਦਿਵਾਇਆ ਜਾਵੇ, ਉੱਥੋਂ ਦਾ ਪ੍ਰਬੰਧਕ ਉੱਥੋਂ ਦੇ ਮੈਂਬਰਾਂ ਕੋਲ ਹੋਵੇ। ਉਹ ਕਹਿੰਦੇ 33 ਮੈਂਬਰ ਮਤਾ ਪਾ ਕੇ ਇਹਨੂੰ ਚੇਅਰਮੈਨੀ ਤੋਂ ਤੇ ਇਹਦੀ ਮੈਂਬਰਸ਼ਿਪ ਖਾਰਜ ਕਰ ਚੁੱਕੇ ਨੇ। ਤੇ ਜੀ ਇਹ ਤਾਂ ਗੋਲਕ ਦੇ ਪੈਸੇ ਨਾਲ ਗੱਡੀਆਂ ਲੈ ਗਿਆ ਜੀ, ਮਕਾਨ ਕੋਠੀਆਂ ਜ਼ਮੀਨਾਂ ਲੈ ਗਿਆ ਜੀ, ਆਪਣੇ ਲਈ ਵਰਤਦਾ ਜੀ, ਬਹੁਤ ਕੁਝ ਹੈ ਉਹ ਸ਼ਿਕਾਇਤ ਪੱਤਰ 'ਚ ਭਰਿਆ ਪਿਆ। ਕੀ ਇਹ ਸ਼ਿਕਾਇਤ ਪੱਤਰ ਸਿਰਫ ਦਾਦੂਵਾਲ ਲਈ ਹੈ ਜਾਂ ਸਰਕਾਰ ਲਈ ਹੈ ਕਿ ਕੰਟਰੋਲ ਸਰਕਾਰ ਕੋਲ ਚਲਾ ਗਿਆ? ਸਹੀ। ਹੁਣ ਕੀ ਜੱਦਰ ਸਾਹਿਬ ਨੂੰ ਇਹ ਅਪੀਲ ਹੈ ਕਿ ਸਾਨੂੰ ਬੀਜੇਪੀ ਤੋਂ ਸਾਡੀ ਗਲਾਵਾਂ ਛਡਾਓ, ਜਾਂ ਇਹ ਅਪੀਲ ਹੈ ਕਿ ਜਿਹੜੇ ਉਹਨਾਂ ਦੇ ਨੁਮਾਇੰਦੇ ਬਣ ਕੇ ਕੰਟਰੋਲ ਕਰ ਰਹੇ ਉਹਨਾਂ ਤੋਂ ਛਡਾਓ, ਜਾਂ ਝਿੰਡਾ ਸਾਹਿਬ ਇਹ ਦੱਸਣਗੇ ਕਿ ਆਪ ਕਿਹਦੇ ਨੁਮਾਇੰਦੇ ਨੇ, ਕੌਮ ਦੇ ਨੇ ਜਾਂ ਕਿਸੇ ਹੋਰ ਸਿਆਸੀ ਜਮਾਤ ਦੇ ਨੇ? ਸਾਰੇ ਸਵਾਲ ਖੜੇ ਨੇ। ਪਰ ਜਥੇਦਾਰ ਸਾਹਿਬ ਕਿਸ ਵਿਵੇਕ ਚੋਂ ਫੈਸਲਾ ਲੈਣਗੇ, ਕਿਸ ਤਰੀਕਾ ਕਰਨਾ ਫੈਸਲਾ ਲੈਣਗੇ? ਕੀ ਉਹ ਇਹ ਕਹਿਣਗੇ ਕਿ ਮੁੜ ਕੇ ਐਸਜੀਪੀਸੀ ਨਾਲ ਆ ਜਾਓ? ਕਿ ਉਹ ਕਹਿਣਗੇ ਕਿ ਹਾਂ ਤੁਸੀਂ ਉੱਥੇ ਇਕੱਠ ਰੱਖੋ, ਮੈਂ ਆਉਣਾ? ਕੀ ਅਗਵਾਈ ਕਰਨਗੇ? ਹੈ ਨਾ। ਹੁਣ ਇਹ ਦੇਖਣ ਵਾਲੀ ਗੱਲ ਆ। ਵੈਸੇ ਪੰਜ ਸਿੰਘ ਸਭਾ ਦੀ ਬੈਠਕ ਹੋਣੀ ਹੈ ਜੀ, ਉਸ ਦੇ ਵਿੱਚ ਸ਼ਿਕਾਇਤ ਵਿਚਾਰੀ ਜਾਊਗੀ ਕਿਉਂਕਿ ਮੁੱਖ ਮੰਤਰੀ ਜਦੋਂ ਤਲਬ ਕੀਤੇ ਸੀ ਉਹਨਾਂ ਦੇ ਸਪਸ਼ਟੀਕਰਨ ਤੇ ਹਵਾਲਾ ਕਿਹਾ ਸੀ ਕਿ ਉਹਨਾਂ ਦੇ ਸਪਸ਼ਟੀਕਰਨ ਨੂੰ ਅਸੀਂ ਪੰਜ ਸਿੰਘ ਸਭਾ ਦੀ ਬੈਠਕ 'ਚ ਵਿਚਾਰਾਂਗੇ। ਹੁਣ ਪਤਾ ਨਹੀਂ ਪੈਚਅਪ ਹੋ ਗਿਆ, ਸਮਝੌਤਾ ਹੋ ਗਿਆ, ਜਾਂ ਮਾਮਲਾ ਰਫਾ ਦਫਾ ਠੰਡਾ ਮੱਠਾ ਹੋ ਗਿਆ, ਹੈ ਨਾ। ਇਸ ਲਈ ਕਿਉਂਕਿ ਹੁਣ ਇੱਕੋ ਪਿੱਚ ਤੇ ਆ ਗਏ। ਐਸਜੀਪੀਸੀ ਵੀ ਕਹਿ ਰਹੀ ਹੈ ਜੀ ਮਾਮਲਾ ਰਾਜਾ ਨਾਵ ਕਵਲ ਸਾਹਿਬ ਠੀਕ ਹੈ, ਤੇ ਸਰਕਾਰ ਵੀ ਕਹਿ ਰਹੀ ਹੈ ਜੀ ਕਿ ਐਸਜੀਪੀਸੀ ਦੇ ਹਵਾਲੇ ਨਾਲ ਠੀਕ ਹੈ ਜੀ। ਹੁਣ ਐਸਜੀਪੀਸੀ ਦੀ ਦਰੁਸਤਗੀ ਤੁਹਾਨੂੰ ਦਰੁਸਤ ਲੱਗ ਰਹੀ ਹੈ, ਪਹਿਲਾਂ ਐਸਜੀਪੀਸੀ ਉਹ ਗਲਤ ਕਰ ਰਹੀ ਸੀ ਸਾਰਾ ਕੁਝ। ਸੋ ਇਸ ਲਈ ਦੋਵਾਂ ਦੀਆਂ ਮਜਬੂਰੀਆਂ ਨੇੜੇ ਲੈ ਆਈਆਂ ਜੀ। ਉਹਦੇ ਵਿੱਚ ਹੁਣ ਜੱਦਰ ਸਾਹਿਬ ਸਪਸ਼ਟੀਕਰਨ ਵਾਲਾ ਮਾਮਲਾ ਬੈਠਕ 'ਚ ਲੈ ਕੇ ਜਾਣਗੇ ਜਾਂ ਨਹੀਂ ਲੈ ਕੇ ਜਾਣਗੇ, ਪਰ ਅਗਲੀ ਬੈਠਕ 'ਚ ਝਿੰਡਾ ਵੱਲੋਂ ਜਿਹੜਾ ਦਾਦੂਵਾਲ ਖਿਲਾਫ ਝੰਡਾ ਚੱਕਿਆ ਉਸ ਸ਼ਿਕਾਇਤ ਤੇ ਪੰਜ ਸਿੰਘ ਸਭਾ ਦੀ ਬੈਠਕ ਚਰਚਾ ਜ਼ਰੂਰ ਹੋਊਗੀ। ਦੇਖਣ ਵਾਲੀ ਗੱਲ ਇਹ ਹੈ ਕਿ ਕੀ ਦਾਦੂਵਾਲ ਨੂੰ ਤਲਬ ਕਰਦੇ ਆ, ਕੀ ਸਾਰੀ ਹਰਿਆਣਾ ਕਮੇਟੀ ਨੂੰ ਤਲਬ ਕਰਦੇ ਆ, ਕੀ ਇਹਨਾਂ ਲੀਡਰਾਂ ਨੂੰ ਵੀ ਤਲਬ ਕਰਦੇ ਆ, ਕੀ ਕੋਈ ਨਿਰਦੇਸ਼ ਹੁੰਦਾ ਹੈ, ਕੀ ਕੋਈ ਹੁਕਮ ਹੁੰਦਾ ਹੈ, ਜਾਂ ਇਸ ਮਸਲੇ ਤੇ ਅਜੇ ਜੱਦਰ ਸਾਹਿਬ ਚੁੱਪ ਰਹਿੰਦੇ ਆ, ਹੈ ਨਾ। ਕਿਉਂਕਿ ਬਾਇਆ ਐਸਜੀਪੀਸੀ ਅਕਾਲੀ ਦਲ ਦਾ ਇਹਨੂੰ ਲੈ ਕੇ ਕੀ ਨਿਰਦੇਸ਼ ਆਉਂਦਾ ਉਹ ਵੀ ਤਾਂ ਇੰਤਜ਼ਾਰ ਕਰਨਾ ਜੀ। ਬਿਲਕੁਲ। ਅਗਲੀ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਝਾੜਾਂ ਵੀ ਪਈਆਂ ਤੇ ਨਾਲੋਂ ਨਾਲ ਜੁਰਮਾਨਾ ਵੀ ਹੋਇਆ ਜੀ। ਬਿਲਕੁਲ ਜੀ। ਅੰਮ੍ਰਿਤਪਾਲ ਸਿੰਘ ਹੋਰਾਂ ਤੇ ਤੀਸਰੀ ਵਾਰ ਐਨਐਸਏ ਜਿਹੜੀ ਪ੍ਰਕਿਰਿਆ ਅੰਮ੍ਰਿਤਸਰ ਦੇ ਪ੍ਰਸ਼ਾਸਨ ਦੇ ਹਵਾਲੇ ਨਾਲ ਵਧਾਈ ਗਈ, ਉਸ ਨੂੰ ਲੈ ਕੇ ਅੰਮ੍ਰਿਤਪਾਲ ਦੀ ਧਿਰ ਨੇ ਅਦਾਲਤ ਦਾ ਰੁਖ ਕੀਤਾ ਜੀ। ਅਦਾਲਤ 'ਚ ਉਹਨਾਂ ਨੇ ਤੀਸਰੀ ਵਾਰ ਫਿਰ ਪ੍ਰਕਿਰਿਆ ਵਧਾਉਣ ਦੇ ਉੱਤੇ ਸਵਾਲ ਚੁੱਕਦਿਆਂ ਆਪਣੀ ਅਰਜ਼ੀ ਦਾਖਲ ਕੀਤੀ ਕਿ ਇਹਦਾ ਜਵਾਬ ਤਾਂ ਦੇਵੇ ਜੀ, ਦੇ ਕਾਰਨ ਤਾਂ ਦੱਸੇ। ਤੇ ਉਹਦੇ ਕਾਰਨਾਂ ਦੇ ਲਈ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖਲ ਕਰਨਾ ਸੀ, ਉਹ 'ਚ ਦੇਰੀ ਹੋ ਗਈ ਜੀ। ਮਤਲਬ ਵਕਤ ਸਿਰ ਪੰਜਾਬ ਸਰਕਾਰ ਆਪਣਾ ਜਵਾਬ ਦਾਖਲ ਨਹੀਂ ਕਰ ਸਕੀ, ਜਿਹਦਾ ਨਤੀਜਾ ਉਹਨਾਂ ਨੂੰ ਮਾਣਯੋਗ ਅਦਾਲਤ ਤੋਂ ਝਾੜਾਂ ਪਈਆਂ, ਫਟਕਾਰ ਪਈ, ਤੇ ਇਸ ਸਾਰੀ ਪ੍ਰਕਿਰਿਆ ਦੇ ਨਾਲ 10,000 ਦਾ ਜੁਰਮਾਨਾ ਤੱਕ ਲੱਗਿਆ। ਬੇਸ਼ੱਕ ਉਹਨਾਂ ਦਾ ਜਵਾਬ ਵੀ ਮਤਲਬ ਲੈ ਲਿਆ ਗਿਆ ਰਿਕਾਰਡ ਤੇ, ਇਹ ਨਹੀਂਗਾ ਕਿ ਜਵਾਬ ਨਹੀਂ ਲਿਆ ਗਿਆ, ਪਰ ਦੇਰੀ ਕਾਰਨ ਉਹਨਾਂ ਦੀ ਝਾੜ-ਝੰਬ ਹੋਈ ਕਿ ਤੁਸੀਂ ਹਰ ਕੰਮ ਲਟਕਾ ਕੇ ਕਿਉਂ ਕਰਦੇ ਹੋ, ਟਾਲ ਕੇ ਕਿਉਂ ਕਰਦੇ ਹੋ। ਤੇ ਉਹਦੇ ਵਿੱਚ ਹੁਣ ਦੇਖਦੇ ਹਾਂ ਜੀ ਇਹਨਾਂ ਨੇ ਕੀ ਕਾਰਨ ਦਿੱਤੇ ਨੇ। ਅਗਲੀ ਵਾਰ 2 ਫਰਵਰੀ ਨੂੰ ਉਹਦੇ ਤੇ ਸੁਣਵਾਈ ਹੋਊਗੀ, ਫਿਰ ਇਸ ਪਹਿਲੂ ਤੇ ਜਿਹੜਾ ਹੋਏਗੀ ਕਿ ਕੀ ਐਨਐਸਏ ਮੁੜ ਕੇ ਵਧਾਉਣਾ ਵਾਜਬ ਹੈ ਜਾਂ ਨਹੀਂ, ਉਹਦੇ ਕਾਰਨ ਕਿਉਂ। ਕਿਉਂਕਿ ਪੰਜਾਬ ਸਰਕਾਰ ਤਾਂ ਇਹ ਦਮ ਭਰ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਹਿਰਾਸਤ ਨੂੰ ਅਸੀਂ ਜਾਇਜ਼ ਠਹਿਰਾ ਰਹੇ ਹਾਂ। ਕਿਉਂ ਜੀ, ਇਹਦੇ ਨਾਲ ਪੰਜਾਬ 'ਚ ਸਥਿਤੀ ਵਿਗੜ ਜਾਣੀ ਸੀ ਜੀ, ਇਹਦੇ ਬੋਲਾਂ ਨਾਲ ਵਿਗੜ ਜਾਣੀ ਜੀ, ਪੰਜਾਬ ਦੇ ਪਾਣੀਆਂ ਨੂੰ ਅੱਗ ਲਾਣੀ, ਬਹੁਤ ਕੁਛ
ਕਿਹਾ ਗਿਆ ਸੀ ਜਦੋਂ ਸੰਸਦ ਦੇ ਵਿੱਚ ਵੀ ਜਾਣ ਦਾ ਮਾਮਲਾ ਸੀ, ਤਾਂ ਉਸੇ ਤਰੀਕੇਕਾਰ ਦਾ ਜਵਾਬ ਭਰਿਆ ਹੋਇਆ। ਸੋ ਦੇਖਦੇ ਹਾਂ ਮਾਨਯੋਗ ਅਦਾਲਤ ਇਸ ਜਵਾਬ ਨੂੰ ਕਿੰਨਾ ਕੁ ਸੰਤੁਸ਼ਟ ਹੁੰਦੀ ਹੈ, ਜਾਂ ਕਿੰਨਾ ਕੁ ਲੱਗਦਾ ਕਿ ਕੋ ਮੈਂਬਰ ਪਾਰਲੀਮੈਂਟ ਜਿਹੜਾ ਹੁਣ ਸੰਵਿਧਾਨ ਅਨੁਸਾਰ ਸਹੁੰ ਵੀ ਚੱਕ ਚੁੱਕਿਆ ਹੋਵੇ ਤੇ ਫਿਰ ਉਸ ਦੇ ਉੱਤੇ NSA ਵਧਾਉਣ ਦੇ ਕੀ ਕਾਰਨ ਹੋ ਸਕਦੇ ਨੇ, ਇਹ ਵੀ ਹੁਣ ਬਾਚਣ ਵਾਲੀ ਗੱਲ ਹੈ। ਪਰ ਫਿਲਹਾਲ ਪੰਜਾਬ ਸਰਕਾਰ ਨੂੰ ਝਾੜਾਂ ਜ਼ਰੂਰ ਪਈਆਂ ਇਸ ਪਹਿਲੂ ਤੇ। ਜੀ, ਤੇ ਅਗਲੀ ਗੱਲ ਕਰੀਏ ਆਪਾਂ ਆਪਰੇਸ਼ਨ ਹਮਲੇ ਦੇ ਬਾਰੇ। ਇਹ ਗੈਂਗਸਟਰਾਂ ਦੇ ਖਿਲਾਫ ਹੈ ਜਾਂ ਫਿਰ ਧਿਆਨ ਭਟਕਾਉਣ ਦੇ ਲਈ? ਕਿਉਂਕਿ ਦੇਖ ਰਹੇ ਹਾਂ ਸਰਕਾਰ ਵੱਲੋਂ, IT ਸੈੱਲ ਵੱਲੋਂ ਇਹਨੂੰ ਬਹੁਤ ਜ਼ਿਆਦਾ ਪ੍ਰਚਾਰਿਆ ਜਾ ਰਿਹਾ ਤੇ ਇਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਵੀ ਜੇ ਇਹ ਨਾ ਕੀਤਾ ਤਾਂ ਪੰਜਾਬ ਪਤਾ ਨਹੀਂ ਕਿਹੜੇ ਥਾਂ ਦੇ ਉੱਤੇ, ਖੂਹ ਖਾਤੇ 'ਚ ਕਿਹੜੇ 'ਚ ਪਾ ਦਿੱਤਾ ਜਾਊਗਾ, ਕ੍ਰਾਈਮ ਇੰਨਾ ਵੱਧ ਜਾਊਗਾ। ਪ੍ਰਵੀਨ ਜੀ, ਕ੍ਰਾਈਮ ਤਾਂ ਲੰਮੇ ਸਮੇਂ ਤੋਂ ਵਧਿਆ। ਸਹੀ ਗੱਲ। ਔਰ ਪੰਜਾਬ 'ਚ ਗੈਂਗਸਟਰ ਦਾ ਮੁੱਦਾ ਲਗਾਤਾਰ ਸਰਕਾਰ ਤੁਰਿਆ ਆ ਰਿਹਾ। ਗੈਂਗਸਟਰ, ਨਸ਼ੇ ਦੇ ਮੁੱਦੇ ਤੇ, ਬੇਅਦਬੀ ਵਾਲੇ ਮੁੱਦੇ ਤੇ, ਧਾਰਮਿਕ ਮਸਲਿਆਂ ਤੇ ਅਸੀਂ ਸਰਕਾਰਾਂ ਤੱਕ ਬਦਲ ਕੇ, ਪਲਟ ਕੇ ਦੇਖ ਲੀਆਂ। ਜੀ ਸਹੀ ਹੈ। ਅਸੀਂ 4 ਮੁੱਖ ਮੰਤਰੀ ਬਣਾ ਕੇ ਦੇਖ ਲਏ, ਪਰ ਕਿਸੇ ਨੇ ਪੰਜਾਬ ਦੀ ਝੋਲੀ 'ਚ ਖੈਰ ਨਹੀਂ ਪਾਈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦਮ ਭਰਦੀ ਸੀ ਕਿ ਜੀ ਲਓ ਜੀ ਅਸੀਂ ਗੈਂਗਸਟਰਾਂ ਦਾ 4 ਹਫ਼ਤਿਆਂ 'ਚ ਸਫਾਇਆ ਕਰ ਦੇਣਾ। ਮੈਂ 2 ਹਫ਼ਤਿਆਂ ਦਾ ਟਾਈਮ ਦੇਣਾ। ਕੇਜਰੀਵਾਲ ਕਹਿੰਦਾ ਪੰਜਾਬ ਛੱਡ ਜਾਣ, है ना। तो फिर केजरीवाल ने तक किया कि इनके रिश्तेदारों को भी नहीं छोड़ेंगे, उनके घर परिवारों को नहीं छोड़ेंगे। फिर इसे नुक्ते ते राजा बड़िंग आया, ताया चाचा भूआ फुफड़ सब दियां जमीनां सारे रिश्तेदार चक लांगे। फिर कल ना क्यों मनुखी घरां दा मसला है। इत्थों तक कि सुखबीर बादल भी यही जी बोली बोलन लग पिया कि जमीनां कुर्क करांगे, इन्हां दियां क्यों रिश्तेदारां दियां भी। मतलब भुल गए कि पंजाब ने की कुछ हंडाया है। इस चक्कर च खाकी किवें ਵਧੀਕੀਆਂ ਤੇ ਆਉਂਦੀ ਆ, ਇਹ ਸਾੜ ਚ ਕਿਵੇਂ ਬੇਗਨਾਹਾਂ ਨਾਲ ਜਾਂ ਉਹਨਾਂ ਦੇ ਪਰਿਵਾਰਾਂ ਨਾਲ ਕਿਹੋ ਜਿਹਾ ਸਲੂਕ ਕਰਦੀ ਆ। ਉਲਟਾ ਤੁਸੀਂ ਖੁੱਲੀ ਸ਼ਹਿ ਦੇਣ ਲੱਗ ਪਏ। ਸੋ ਜਦੋਂ ਸਮੁੱਚੀ ਸਿਆਸਤ ਦਾ ਇਹ ਤਰੀਕਾਕਾਰ ਹੋਵੇ ਤੇ ਜੇ ਤੁਸੀਂ ਸੋਚੋਗੇ ਕੱਲ ਨੂੰ ਦਿੱਲੀ ਜਾ ਕੇ ਸ਼ਿਕਾਇਤ ਕਰਨੋਗੇ, ਉਹ ਤਾਂ ਜੋਗੀ ਰਾਜ ਨੂੰ ਚੱਕੀ ਫਿਰਦੇ ਨੇ ਸਿਰ ਤੇ। ਉਹਨਾਂ ਤੋਂ ਉਮੀਦ ਨਾ ਕਰੋ ਕਿ ਕੱਲ ਨੂੰ ਉਹ ਪੰਜਾਬ ਆ ਕੇ ਸ਼ਾਇਦ ਪੰਜਾਬ ਦਾ ਭਲਾ ਕਰ ਦੇਣਗੇ। ਸਹੀ ਗੱਲ, ਉਹ ਤਾਂ ਇਹਨਾਂ ਨਾਲੋਂ ਵੀ ਖਤਰਨਾਕ ਨੇ। ਸੋ ਇਸ ਲਈ ਜਦੋਂ ਸਾਰੀ ਸਿਆਸਤ ਦਾ ਇੱਕੋ ਤਰੀਕਾਕਾਰ ਹੈ, ਫਿਰ ਪੁਲਿਸ ਨੂੰ ਅੱਗੇ ਵਧਣ ਤੋਂ ਕਿਹਨੇ ਰੋਕਣਾ? ਤੇ ਫਿਰ DGP ਸਾਹਿਬ ਕੱਲ ਸਾਹਮਣੇ ਆਏ 72 ਘੰਟੇ। ਮਤਲਬ ਇਹ ਐ ਹੈ ਕਿ ਕੋਈ ਸਾਰਾ ਪਿੰਡ ਇਕੱਠਾ ਹੋ ਕੇ ਕਣਕ ਦੀ ਵਾਢੀ ਕਰਨ ਲੱਗਾ ਕਿ ਸਵੇਰ ਨੂੰ ਮੀਂਹ ਆ ਜਾਣਾ, 72 ਘੰਟੇ 'ਚ ਵਾਢੀ ਕਰਕੇ ਨਵੇੜੀਏ ਫਟਾਫਟ, ਖੇਤ ਖਾਲੀ ਕਰ ਲਈਏ। ਸਹੀ ਹੈ। ਇਹ ਕੀ ਹੈ ਜੀ? 72 ਘੰਟਿਆਂ 'ਚ ਅਲਟੀਮੇਟਮ ਹੈ ਜੀ। 24 ਘੰਟੇ ਦਾ ਅਲਟੀਮੇਟਮ ਇਹ ਹੈ ਕਿ ਮੁੱਖ ਧਾਰਾ 'ਚ ਆ ਜਾਓ, ਹੈ ਨਾ। ਤੇ ਉਹ ਤੋਂ ਬਾਅਦ ਨਹੀਂ, ਫਿਰ 72 ਘੰਟੇ ਦੇ ਵਿੱਚ ਵੀ ਅਸੀਂ ਕਰ ਦਾਂਗੇ ਜੀ। ਪੰਜਾਬ ਭਰ ਚੋਂ ਕੱਲ ਇਨਕਾਊਂਟਰ ਦੀਆਂ ਖਬਰਾਂ ਆਉਂਦੀਆਂ ਰਹੀਆਂ ਜੀ। ਤੁਸੀਂ ਕੋਈ ਉਹਨਾਂ ਨੂੰ ਭਰੋਸੇ 'ਚ ਲੈ ਰਹੇ ਹੋ ਜਿਹੜੇ ਗੈਂਗਸਟਰ ਨੇ? ਤੁਸੀਂ ਇਹ ਕੋਈ ਸਟੱਡੀ ਕਰਾਈ ਹੈ ਕਿ ਉਹ ਇਸ ਕ੍ਰਾਈਮ 'ਚ ਜਾ ਕਿਉਂ ਰਹੇ ਨੇ? ਸਹੀ ਗੱਲ। ਸਿਰਫ ਪੈਸੇ ਲਈ, ਫੇਮ ਲਈ, ਲੜਾਈ ਝਗੜਿਆਂ 'ਚੋਂ ਉਹਨਾਂ ਨੂੰ ਚਲਾ ਕੌਣ ਰਿਹਾ? ਆਪੇ ਤੁਰੇ ਫਿਰਦੇ ਨੇ ਗਰੁੱਪ ਬਣਾ ਕੇ ਕਿ ਕੋਈ ਸਿਆਸੀ ਥਾਪੜ ਹੈ, ਕੋਈ ਰਾਜਨੀਤਿਕ ਥਾਪੜ ਹੈ, ਕੋਈ ਕਿਸੇ ਸਰਕਾਰ ਦਾ ਥਾਪੜ ਹੈ, ਕੋਈ ਕਿਸੇ ਵੱਡੀ ਫਾਈਨਾਂਸ ਦੀ ਧਿਰ ਦਾ ਥਾਪੜ ਹੈ। ਕਿਹਦੇ ਇਸ਼ਾਰੇ ਤੇ ਚੱਲਦੇ ਨੇ? ਕਿਹਦੇ ਲਈ ਚੱਲਦੇ ਨੇ? ਕਿਹੜਾ ਸਕੂਲ ਹੈ ਜਿਹੜਾ ਉਹਨਾਂ ਨੂੰ ਪੈਦਾ ਕਰ ਰਿਹਾ, ਪੜ੍ਹਾ ਰਿਹਾ, ਸਿਖਾ ਰਿਹਾ? ਕੌਣ ਹੈ? ਇਹਦਾ ਕੋਈ 2000 ਟੀਮਾਂ ਤਾਰਤੀਆਂ ਜੀ ਅੱਜ ਪੰਜਾਬ 'ਚ ਜੀ। ਉਹ ਬਸ ਦੜ ਕਰਦੀਆਂ ਫਿਰਨਗੀਆਂ, ਹੈ ਨਾ। ਕਿਸੇ ਦੇ ਘਰ ਦਾ ਬੂਹਾ ਖੜਕਾ ਦੋ, ਕਿਸੇ ਦੇ ਬਲਡੋਜ਼ਰ ਲੈ ਜਾਓ, ਕਿਸੇ ਨਾਕੇ ਤੇ ਘੇਰ ਲਓ, ਹੈ ਨਾ। ਕਿਸੇ ਦੇ ਗਿੱਟੇ 'ਚ ਗੋਲੀ ਮਾਰ ਦੋ, ਕਿਸੇ ਦੇ ਗੋਡੇ 'ਚ ਮਾਰ ਦੋ। ਇਹ ਗੈਂਗਸਟਰ ਖੁੰਬਾ ਥੋੜਾ ਨੇ ਕਿ ਭਰਾਵਾ ਉੱਪਰੋਂ ਤੋੜ ਲੀਆਂ ਦੂਜੇ ਦਿਨ ਫੇਰ ਉੱਗੀਆਂ ਆਈਆਂ। ਸਹੀ ਹੈ। ਕਿੱਥੋਂ ਪੈਦਾ ਹੋ ਰਹੇ ਨੇ? ਤੁਸੀਂ ਕੋਈ ਉਹਦੇ ਉੱਤੇ ਵਿਸਤਾਰਤ ਰਿਪੋਰਟ ਨਹੀਂ, ਤੁਹਾਡੇ ਕੋਲ ਕੋਈ ਦਸਤਾਵੇਜ਼ ਨਹੀਂ, ਕੋਈ ਅੰਕੜੇ ਨਹੀਂ, ਕੋਈ ਚਰਚਾ ਨਹੀਂ, ਕੈਬਨਿਟ ਤੋਂ ਲੈ ਕੇ ਵਿਧਾਨ ਸਭਾ ਤੱਕ ਕੋਈ ਪੰਜਾਬ ਦੀਆਂ ਧਿਰਾਂ ਨਾਲ ਇਹਦੇ ਤੇ ਰਾਏ ਮਸ਼ਵਰਾ ਨਹੀਂ। ਤੁਸੀਂ ਕਰਨ ਕੀ ਚਾਹੁੰਦੇ ਹੋ? ਪੰਜਾਬ ਨੂੰ ਲਾਂਬੂ ਲਾਉਣਾ ਚਾਹੁੰਦੇ ਜੀ? ਸਹੀ। ਜੇ ਗੈਂਗਸਟਰਾਂ ਨਾਲ ਪੰਜਾਬ ਸਰਕਾਰ, ਪੰਜਾਬ ਪੁਲਿਸ ਉਹਨਾਂ ਦੇ ਤਰੀਕੇ ਨਾਲ ਨਜਿੱਠੂਗੀ ਤਾਂ ਪੰਜਾਬ ਨੂੰ ਸੜਨ ਤੋਂ ਕੋਈ ਨਹੀਂ ਰੋਕ ਸਕਦਾ। ਸਹੀ ਹੈ। ਉਹਨੂੰ ਉਹਨਾਂ ਦੀ ਮਾਨਸਿਕ ਸਥਿਤੀ ਨੂੰ ਸਮਝਣਾ ਵੀ ਪੈਣਾ ਤੇ ਬਦਲਣ ਲਈ ਕੰਮ ਕਰਨਾ ਪੈਣਾ ਤੇ ਉਹਨਾਂ ਦੇ ਲਈ ਸਪੇਸ ਵੀ ਕ੍ਰੀਏਟ ਕਰਨੀ ਪੈਣੀ ਹੈ ਕਿ ਤਾਂ ਕਿ ਉਹ ਇਸ ਕੰਮ ਚੋਂ ਨਿਕਲ ਕੇ ਆਪਣਾ ਧਿਆਨ ਕਿਸੇ ਚੰਗੇ ਥਾਵਾਂ ਤੇ ਲਾ ਸਕਣ, ਕੰਮਕਾਰ 'ਚ ਮਿਹਨਤ 'ਚ ਲਾ ਸਕਣ ਜੀ। ਤੇ ਪਹਿਲਾਂ ਇਹ ਵੀ ਅੰਕੜੇ ਦਾ ਪੈਦਾ ਕਰ ਲਓ ਕਿ ਕਿੰਨੇ ਕੁ 'ਚ ਪੰਜਾਬੀ ਨੇ ਤੇ ਕਿੰਨੇ ਕੁ ਬਾਹਰਲੇ ਨੇ। ਸਹੀ ਗੱਲ। ਤੇ ਕੋਈ ਡਾਟਾ ਨਹੀਂ। ਸੋ ਇਸ ਲਈ ਇੱਕ ਪਾਸੇ ਲੋਕਾਂ ਦੀ ਦੁੱਖ ਦੀ ਰਗ ਹੈ ਜਿਹਨੂੰ ਫੜ ਕੇ ਪੰਜਾਬ ਸਰਕਾਰ ਇਹ ਦਿਖਾਉਣਾ ਚਾਹੁੰਦੀ ਹੈ ਕਿ ਲਓ ਵੀ ਲੋਕ ਛੁਟਕਾਰਾ ਚਾਹੁੰਦੇ ਨੇ। ਤਪੇ ਲੋਕ ਕਈ ਵਾਰ ਕਹਿੰਦੇ ਨੇ ਕਿ ਵਧੀਆ ਹੀ ਨਿਬੜ ਜਾਵੇ, ਪਰ ਉਹ ਭੁੱਲ ਜਾਂਦੇ ਨੇ ਕਿ ਫਿਰ ਜਦੋਂ ਗਵਾਂਢੀ ਦੇ ਘਰ ਅੱਗ ਲੱਗਦੀ ਹੈ, ਸੇਕ ਆਪਣੇ ਘਰ ਤੱਕ ਆਉਂਦਾ ਹੀ ਆਉਂਦਾ ਜੀ। ਬਿਲਕੁਲ। ਦੂਸਰਾ, ਜਿਸ ਸਥਿਤੀ 'ਚ ਪੰਜਾਬ ਸਰਕਾਰ ਫਸੀ ਹੈ
ਪੰਥਕ ਮਾਮਲਿਆਂ 'ਚ, ਧਾਰਮਿਕ ਮਾਮਲਿਆਂ 'ਚ, 328 ਲਾਪਤਾ ਸਰੂਪਾਂ ਦੇ ਮਾਮਲੇ 'ਚ, ਜਿਹੋ ਜਿਹੀ ਉਹਦੀ ਫਜੀਅਤ ਹੋ ਰਹੀ ਹੈ, ਜਿਹੋ ਜਿਹਾ ਉਹਦਾ ਜਲੂਸ ਨਿਕਲ ਰਿਹਾ, ਉਹ ਸਾਰੀਆਂ ਸਥਿਤੀਆਂ 'ਚੋਂ ਉਭਰਨ ਦੇ ਲਈ ਤੁਸੀਂ ਇੱਕਦਮ ਸਾਰਾ ਮੀਡੀਆ ਦਾ ਧਿਆਨ ਇੱਧਰ, ਸਾਰੇ ਲੋਕਾਂ ਦਾ ਧਿਆਨ ਇੱਧਰ, ਸਾਰੀਆਂ ਸਿਆਸਤਦਾਨਾਂ ਦਾ ਧਿਆਨ ਇੱਧਰ, ਹੈ ਨਾ, ਸਾਰੀ ਸਰਕਾਰ ਸਿਸਟਮ ਇੱਧਰ ਝੋਕ ਦੋ ਕਿ ਚਰਚਾ ਹੀ ਗੈਂਗਸਟਰ ਪੁਲਿਸ ਹੋ ਜਾਵੇ ਮੁੱਖ ਮੁੱਦੇ ਤੋਂ, ਬਾਕੀ ਮਸਲਿਆਂ ਤੋਂ, ਜਾਂ ਜਿਹੜੇ ਪੰਜਾਬ ਦੇ ਅਸਲੀ ਮਸਲੇ ਨੇ ਉਹਨਾਂ ਤੋਂ ਸਭ ਦਾ ਧਿਆਨ ਹਟ ਜਾਵੇ। ਉਹਨਾਂ 'ਚ ਇੱਕ ਗੈਂਗਸਟਰ ਵਾਲਾ ਮਸਲਾ ਹੈ, ਪਰ ਨਜਿੱਠਣ ਦਾ ਤਰੀਕਾ ਪੰਜਾਬ ਦੇ ਹਾਣ ਦਾ ਨਹੀਂ। ਕੀ ਇਹ ਇਸ ਸਾਈਕੀ ਦੇ ਵਿੱਚੋਂ ਨਿਕਲਿਆ ਵੀ ਪਹਿਲਾਂ ਕਿਸੇ ਮਸਲੇ ਨੂੰ ਵੱਡਾ ਹੀ ਨਾ ਕਰ ਦਿਓ, ਵੀ ਬਾਅਦ ਦੇ ਵਿੱਚ ਉਸ ਮਾਮਲੇ ਨੂੰ ਕਿਸੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੀ ਜੇ ਤੁਸੀਂ ਨਜਿੱਠੋਗੇ ਤਾਂ ਲੋਕ ਕਹਿਣਗੇ ਵਾਹ ਵੀ ਵਾਹ, ਇਸੇ ਤਰੀਕੇ ਦੇ ਨਾਲ ਵੱਡਾ ਕੀਤਾ ਗਿਆ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।